ਇੱਕ ਨਾਮਧਾਰੀ ਸਿੱਖ ਵੱਲੋਂ ਸਿੱਖ ਰਹਿਤ ਮਰਿਆਦਾ ਤੇ ਦਿੱਤੇ ਬਿਆਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਇੱਕ ਨਾਮਧਾਰੀ ਸਿੱਖ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਸਿੱਖਾਂ ਲਈ ਕੇਸ ਰੱਖਣੇ ਜ਼ਰੂਰੀ ਨਹੀਂ। ਉਹਨਾਂ ਕਿਹਾ ਕਿ ਭਾਵੇਂ ਨਾਮਧਾਰੀ ਸਿੱਖਾਂ ਨਾਲ ਸਾਡੇ ਕਿੰਨੇ ਹੀ ਵਖਰੇਵੇਂ ਕਿਉਂ ਨਾ ਹੋਣ, ਪਰ ਸਾਨੂੰ ਇੱਕ ਨਾਮਧਾਰੀ ਸਿੱਖ ਦੇ ਵੱਲੋਂ ਇਹੋ ਜਿਹੇ ਬਿਆਨ ਦੀ ਉਮੀਦ ਬਿਲਕੁਲ ਨਹੀਂ ਸੀ। ਪਿਛਲੇ ਕੁਝ ਦਿਨਾਂ ਤੋਂ ਨਾਮਧਾਰੀ ਸੰਪਰਦਾ ਦੇ ਇੱਕ ਸ਼ਖਸ ਦਾ ਬਿਆਨ ਜਿਹੜਾ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਬੜਾ ਵਾਇਰਲ ਹੋ ਰਿਹਾ, ਜਿਸ ਵਿੱਚ ਉਹਨਾਂ ਕਿਹਾ ਕਿ ਸਿੱਖ ਹੋਣ ਲਈ ਕੇਸ ਰੱਖਣੇ ਜਿਹੜੇ ਜ਼ਰੂਰੀ ਨਹੀਂ ਹੈ। ਦੇਖੋ, ਨਾਮਧਾਰੀ ਸੰਪਰਦਾ ਦੇ ਨਾਲ ਸਾਡੇ ਜਿੰਨੇ ਮਰਜ਼ੀ ਸਿਧਾਂਤਕ ਵੱਖਰੇਵੇਂ ਹੋਣ, ਪਰ ਇਹਦੇ ਬਾਵਜੂਦ ਅਸੀਂ ਨਾਮਧਾਰੀ ਸੰਪਰਦਾ ਦਾ ਸਤਿਕਾਰ ਕਰਦੇ ਹਾਂ। ਪਰ ਇਸ ਤਰ੍ਹਾਂ ਦੇ ਬਿਆਨ ਦੇਣੇ ਜਿਹੜੇ ਉਹ ਸ਼ੋਭਨੀਕ ਨਹੀਂ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖ ਮਤ ਜਿਹੜਾ ਹੈ ਉਹ ਆਰੰਭ ਕੀਤਾ, ਤੇ ਜਿਹੜਾ ਵੀ ਉਹਨਾਂ ਦਾ ਸਿੱਖ ਸਜਣ ਵਾਸਤੇ ਆਉਂਦਾ ਸੀ, ਉਹਨਾਂ ਕੋਲ ਕਿ ਉਹਨਾਂ ਨੂੰ ਆਪਣੇ ਉਪਦੇਸ਼ਾਂ ਵਿੱਚ ਸਾਬਤ ਸੂਰਤ ਰਹਿਣ ਦਾ ਉਪਦੇਸ਼ ਦਿਆ ਕਰਦੇ ਸੀ, ਸਿੱਖਿਆ ਦਿਆ ਕਰਦੇ ਸੀ। ਕੇਸ ਗੁਰੂ ਦੀ ਮੋਹਰ ਹੈ, ਇਹ ਠੀਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਕੋਈ ਵੀ ਆਸਥਾ ਰੱਖ ਸਕਦਾ ਹੈ, ਕੇਸਾਂ ਰਹਿਤ ਵੀ ਰੱਖ ਸਕਦਾ ਹੈ, ਹਿੰਦੂ ਵੀ ਰੱਖ ਸਕਦਾ ਹੈ, ਮੁਸਲਮਾਨ ਵੀ ਰੱਖ ਸਕਦਾ ਹੈ। ਬਾਣੀ ਨੂੰ ਕੋਈ ਵੀ ਪੜ੍ਹ ਸਕਦਾ ਹੈ, ਹਿੰਦੂ ਵੀ ਪੜ੍ਹ ਸਕਦਾ ਹੈ, ਮੁਸਲਮਾਨ, ਬੋਧੀ, ਜੈਨੀ, ਈਸਾਈ ਸਭ ਪੜ੍ਹ ਸਕਦੇ ਨੇ, ਸਾਰੇ ਸਮਝ ਸਕਦੇ ਨੇ। ਕਿਸੇ ਨੂੰ ਕੋਈ ਰੋਕ ਨਹੀਂ ਹੈ, ਟੋਕ ਨਹੀਂ ਗੁਰੂ ਦਰਬਾਰ ਦੇ ਵਿੱਚ ਮੱਥਾ ਟੇਕਣ ਤੋਂ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਦਾ ਸਿੱਖ ਉਹੀ ਹੈ ਜਿਹੜਾ ਸਿੱਖੀ ਦੀ ਰਹਿਤ ਨੂੰ ਵੀ ਬਾਦਸਤੂਰ ਜਿਹੜਾ ਹੈ ਉਹ ਧਾਰਨ ਕਰਦਾ ਹੈ। ਤੇ ਸਿੱਖੀ ਦੀ ਰਹਿਤ ਦੇ ਵਿੱਚ ਕੇਸ ਜਿਹੜੇ ਨੇ ਸਭ ਤੋਂ ਜ਼ਰੂਰੀ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਸਮਝਾਇਆ ਹੈ ਕਿ ਇੱਕ ਅਕਾਲ ਪੁਰਖ ਨੇ ਸਾਨੂੰ ਪੈਦਾ ਕੀਤਾ, ਔਰ ਜਿਵੇਂ ਉਸ ਪਰਮੇਸ਼ਵਰ ਨੇ ਪੈਦਾ ਕੀਤਾ ਉਹਦੀ ਰਜ਼ਾ ਦੇ ਵਿੱਚ ਰਹਿਣਾ ਹੀ ਸਾਨੂੰ ਹੁਕਮੀ ਬੰਦਾ ਬਣਾਉਂਦਾ ਹੈ। ਤੇ ਜੇ ਅਸੀਂ ਆਪਣੇ ਸਰੀਰ ਦੇ ਨਾਲ ਭੰਨ ਤੋੜ ਕਰਦੇ ਹਾਂ ਤੇ ਇਹ ਉਹਦੀ ਰਜ਼ਾ ਦੇ ਵਿੱਚ ਦਖਲ ਅੰਦਾਜ਼ੀ ਹੈ, ਜਿਹੜੀ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਹੋਣੀ ਚਾਹੀਦੀ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇ, ਇਹ ਅਸੀਂ ਅਰਦਾਸ ਦੇ ਵਿੱਚ ਕਾਮਨਾ ਵੀ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ। ਤਾਂ ਇਸ ਤਰ੍ਹਾਂ ਦੇ ਬਿਆਨ ਜਿਹੜੇ ਹੈ ਉਹ ਬਿਲਕੁਲ ਸ਼ੋਭਨੀਕ ਨਹੀਂ ਹੈ, ਔਰ ਇਹ ਹਿਰਦਿਆਂ ਨੂੰ ਠੇਸ ਪਹੁੰਚਾਉਂਦੇ ਹੈ। ਅੱਜ ਕੋਈ ਕਹੇਗਾ ਕਿ ਕੇਸਾਂ ਤੋਂ ਰਹਿਤ ਵੀ ਸਿੱਖ ਹੋ ਸਕਦਾ ਹੈ, ਕੱਲ੍ਹ ਨੂੰ ਕਹੇਗਾ ਨਸ਼ਾ ਕਰਨ ਵਾਲਾ ਵੀ ਸਿੱਖ ਹੋ ਸਕਦਾ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਹੈ ਉਹ ਚੰਗੀਆਂ ਨਹੀਂ ਹੈ। ਤਾਂ ਇਹ ਸੋਚ ਸਮਝ ਕੇ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ।